ਭਾਰਤ ਦੀ ਪ੍ਰੈਜ਼ੈਂਸ ਤਾਂ ਅਫਗਾਨਿਸਤਾਨ ਦੇ ਵਿੱਚ 1947 ਤੋਂ ਫੌਰਨ ਬਾਅਦ ਹੀ ਰਹੀ, ਕਿਉਂਕਿ ਅਫਗਾਨਿਸਤਾਨ ਦੇ ਜਿੰਨੇ ਰਜੀਮ ਬਣਦੇ ਰਹੇ ਉਹ ਮੋਸਟਲੀ ਪ੍ਰੋ ਸੋਵੀਅਤ ਹੀ ਸੀ। ਇੱਕ ਜਾਂ ਦੂਸਰੇ ਤਰੀਕੇ ਨਾਲ 1979 ਤੋਂ ਸਿੱਧੇ ਤੌਰ ਤੇ ਆ ਗਏ। ਕਿਵੇਂ ਅਫਗਾਨਿਸਤਾਨ ਨੂੰ ਭਾਰਤ ਨੇ ਦਹਿਸ਼ਤਗਰਦੀ ਦੇ ਲਈ, ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦੀ ਕਰਨ ਦੇ ਲਈ ਇੱਕ ਲਾਂਚਿੰਗ ਪੈਡ ਦੇ ਤੌਰ ਤੇ ਵਰਤਿਆ। ਕਿਵੇਂ ਭਾਰਤ ਨੇ ਅਫਗਾਨਿਸਤਾਨ ਦੇ ਲੋਕਾਂ ਨੂੰ ਮੁਸੀਬਤ ਦੀ ਘੜੀ ਦੇ ਵਿੱਚ ਜਿਹੜਾ ਹੈ ਉਹ ਬਿਟਰੇ ਕੀਤਾ, ਉਹਨਾਂ ਦੇ ਨਾਲ ਗੱਦਾਰੀ ਕੀਤੀ। ਅਫਗਾਨਿਸਤਾਨ MP ਸੇਜ਼ India turned its back on people of Afghanistan. कि India turned its back on people of Afghanistan in their most difficult hour, and instead of empty speeches, कि फोकियां गल्लां, थोथियां गल्लां, it's time to take action। और उहदे च हालत अफगानिस्तान जो खबरां ये आ रही ने कि लोग अपने बच्चे बेच रहे ने। देखो, there is an immediate need for humanitarian aid, but it is disappointing that various countries are speaking about it, but there is no action. वाहिगुरू जी का खालसा वाहिगुरू जी की फतेह। अस्सलाम वालेकुम, आदाब और जमा तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ का खालसा वाहिगुरू जी की फतेह। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ का ਖਾਲਸਾ ਵਾਹਿਗੁਰੂ ਜੀ की ਫਤਿਹ, ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आया नु प्रोग्राम सच्चो सच विच बहुत शुक्रिया जी। डॉक्टर साहब, आज 12 नवंबर 2021 29 ਕੱਤਕ ਨਾਨਕਸ਼ਾਹੀ ਸੰਮਤ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਸਾਰਿਆਂ ਨੂੰ ਆਪਾਂ हैप्पी वीकेंड कहते हैं कि तुहाडा जिहड़ा वीकेंड है बहुत ही वधिया गुजरे। सो व्यूअर्स, जिस तरह कि असीं सब जानते हैं कि जिहड़ा ये वीक है ये दसवंध वीक जिहड़ा है दे वजों आपां जिहड़े मना रहे हैं। सो एंड ऑफ द वीक तुहाडे वल्लों जिहड़ी दित्ती हर एक डोनेशन जिहड़ी हैगी है दसवंध नैटवर्क वल्लों $400 तक जिहड़ी मैच कीती जाएगी और तुहाडे वल्लों दित्ते $400 TV84 ਨੂੰ 800 बन के मिलणगे। सो वैबसाइट ਅਤੇ ਹੋਰ ਜਿਹੜੀ ਇਨਫੋਰਮੇਸ਼ਨ ਜਿਹੜੀ ਹੈਗੀ ਆ ਤੁਸੀਂ ਸਕਰੀਨ ਦੇ ਉੱਪਰ ਤੁਸੀਂ ਦੇਖ ਸਕਦੇ ਹੋ। ਸੋ ਤੁਸੀਂ ਮੰਥਲੀ ਰੈਕਰਿੰਗ ਡੋਨੇਸ਼ਨ ਲਈ ਜਿਹੜੀ ਸਾਈਨ ਅਪ ਵੀ ਤੁਸੀਂ ਕਰ ਸਕਦੇ ਹੋ। ਸੋ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਤੁਸੀਂ ਸਾਡੇ ਤੱਕ ਪਹੁੰਚ ਵੀ ਕਰ ਸਕਦੇ ਹੋ ਸਾਡੇ ਫੋਨ ਨੰਬਰ ਰਾਹੀਂ। ਸੋ 5166191984 ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ, ਸੇਮ ਨੰਬਰ ਤੇ WhatsApp ਵੀ ਕਰ ਸਕਦੇ ਹੋ। ਸੋ ਹੁਣ ਵਿਊਅਰਸ, ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਪਹਿਲੇ ਸੈਗਮੈਂਟ ਦੇ ਵਿੱਚ। ਪਹਿਲੇ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਭਾਰਤ ਤੇ ਅਫਗਾਨਿਸਤਾਨ ਦੇ ਹਵਾਲੇ ਨਾਲ ਕਿ ਭਾਰਤੀ ਹਾਕਮ ਅਤੇ ਉਹਨਾਂ ਦੇ ਜਿਹੜੇ ਦੁਮਛੱਲੇ ਨੇ ਅਫਗਾਨਿਸਤਾਨ ਦੇ ਲੋਕਾਂ ਨਾਲ ਹਮਦਰਦੀ ਦੀਆਂ ਜਿਹੜੀਆਂ ਨੇ ਉਡਿੰਗਾਂ ਮਾਰਦੇ ਥੱਕਦੇ ਨਹੀਂ, ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ। ਔਰ ਅਫਗਾਨਿਸਤਾਨ ਦੀ ਸਾਬਕਾ ਜਿਹੜੀ ਮੈਂਬਰ ਪਾਰਲੀਮੈਂਟ ਹੈਗੀ ਹੈ ਬੀਬੀ ਸ਼ੁਕਰੀਆ ਬਰਕਜ਼ਾਈ ਨੇ ਲੰਡਨ ਤੋਂ ਇਹ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਭਾਰਤ ਨੇ ਅਫਗਾਨਿਸਤਾਨ ਦੇ ਲੋਕਾਂ ਦਾ ਮੁਸੀਬਤ ਦੀ ਘੜੀ ਵਿੱਚ ਸਾਥ ਛੱਡਿਆ ਹੈ। ਜਿਨ੍ਹਾਂ ਕੋਲ ਡਿਪਲੋਮੈਟਿਕ ਜਿਹੜੇ ਪਾਸਪੋਰਟ ਸਨ ਉਹਨਾਂ ਨੂੰ ਵੀ ਭਾਰਤ ਆਉਣ ਦੀ ਜਿਹੜੀ ਇਜਾਜ਼ਤ ਨਹੀਂ ਦਿੱਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਦਸਵੰਧ ਨੈਟਵਰਕ ਲਈ ਜਿਹੜੇ ਸਾਡੇ ਵੀਰ ਭੈਣਾਂ ਕੰਟਰੀਬਿਊਟ ਕਰ ਰਹੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਔਰ ਅਸੀਂ ਰੋਜ਼ਾਨਾ ਦੀ ਤਰ੍ਹਾਂ ਇਹ ਦੱਸਣਾ ਚਾਹੁੰਦੇ ਹਾਂ ਕਿ ਤੁਹਾਡੀ ਥੋੜ੍ਹੀ ਜਿਹੀ ਮਦਦ ਵੀ ਸਾਡੇ ਲਈ ਇੱਕ ਬਹੁਤ ਹੌਸਲੇ ਵਾਲੀ ਗੱਲ ਹੈ।
ਔਰ ਜਿਹਦੇ 'ਚ ਜਦੋਂ ਅਸੀਂ ਈਵਨ ਇੱਕ ਕੌਡੀ ਦੇਣ ਦੀ ਗੱਲ ਵੀ ਕਰਦੇ ਹਾਂ, ਜਿਹੜੀ ਕਿ ਪ੍ਰੇਮ ਭਾਵ ਨਾਲ, ਜਾਂ ਜਦੋਂ ਤੁਸੀਂ ਇਹ ਸੋਚਦੇ ਹੋ ਕਿ TV 84 ਨੇ ਮੀਡੀਆ ਦੀ ਦੁਨੀਆ ਦੇ ਵਿੱਚ ਕਿਵੇਂ ਪੰਥਕ ਏਜੰਡੇ ਨੂੰ ਧੁਰਾ ਬਣਾ ਕੇ ਇਹਨਾਂ 9 ਵਰਿਆਂ ਦੇ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਨੇ, ਤੇ ਫਿਰ ਸਾਨੂੰ ਵੀ ਹੌਸਲਾ ਹੁੰਦਾ ਹੈ ਕਿ ਸਾਡੀ ਕੌਮ ਦੇ ਵਿੱਚ ਐਪਰੀਸ਼ੀਏਸ਼ਨ ਵੀ ਹੈ। ਬਿਲਕੁਲ। ਔਰ ਇਹੀ ਗੱਲ ਅੱਜ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਵੀ ਡਿਸਕਸ ਹੋ ਰਹੀ ਸੀ ਕਿ ਭਾਈ ਅਸੀਂ ਜਿਸ ਕਾਰਵਾਂ ਨੂੰ ਲੀਡ ਕਰ ਰਹੇ ਹਾਂ ਜਾਂ ਜਿਸ ਦਾ ਅਸੀਂ ਹਿੱਸਾ ਹੈ, ਉਹ ਹਰ ਇੱਕ ਦੇ ਹਿੱਸੇ ਨਹੀਂ ਆਇਆ। ਇਹ ਗੁਰੂ ਨੇ ਜੇ ਸਾਨੂੰ ਸਾਰਿਆਂ ਨੂੰ ਹਿੰਮਤ ਦਿੱਤੀ, ਅਸੀਂ ਇਸ ਰਸਤੇ ਤੇ ਤੁਰੇ। ਸਾਨੂੰ ਪਤਾ ਹੈ ਵੀ ਇਹ ਪੈਂਡਾ ਸੌਖਾ ਨਹੀਂ ਹੈ। ਤੁਸੀਂ ਐਂਟਰਟੇਨਮੈਂਟ ਚੈਨਲ ਖੋਲ੍ਹ ਲਓ, ਤੁਸੀਂ ਸਰਕਾਰ ਪੱਖੀ ਗੱਲਾਂ ਕਰ ਲਓ, ਤੁਸੀਂ ਮੰਤਰੀ ਜੰਤਰੀ ਤੰਤਰੀ ਇਹ ਸਾਰੇ ਨਜੂਮੀਏ ਜੋਤਸ਼ੀ ਦੂਸਰੇ ਇਕੱਠੇ ਕਰ ਲਓ, ਕੱਲਾ ਕੱਲਾ ਜਿਹੜਾ ਹੈ ਉਹ ਤੁਹਾਡਾ, ਜਾਂ ਤੁਸੀਂ ਧਨਾੜ ਲੋਕਾਂ ਦੀ ਚਾਪਲੂਸੀ ਕਰਕੇ ਸਵੇਰ ਤੋਂ ਸ਼ਾਮ ਤੱਕ ਉਹਨਾਂ ਦੀ ਸਿਫਤ ਕਰਦੇ ਰਹੋ ਔਰ ਉਹਨਾਂ ਨੂੰ ਤੁਸੀਂ ਹਿੱਸਾ ਬਣਾ ਲਓ, ਤੇ ਇਹ ਬੜਾ ਕੰਮ ਸੌਖਾ ਹੈ। ਪਰ ਅਸੀਂ ਜਿੱਥੇ ਨਿਰੋਲ ਪੰਥਕ ਸਿੱਖੀ ਵਿਚਾਰਧਾਰਾ ਉਸ ਦੀ ਰੋਸ਼ਨੀ ਦੇ ਵਿੱਚ ਆਪਣੇ ਪ੍ਰੋਗਰਾਮ 24 ਘੰਟੇ ਦੇ ਪਲਾਨ ਕਰਦੇ ਹਾਂ, ਉੱਥੇ ਅੱਗੋਂ ਜੋ ਪੰਥ ਦੇ ਲਈ ਫਿਊਚਰ ਹੀ ਨਹੀਂ, ਸਾਡਾ ਪ੍ਰੈਜ਼ੈਂਟ ਵੀ, ਇਸ ਗੱਲ ਦਾ ਬਿਲਕੁਲ ਕੋਈ ਕਿਸੇ ਨੂੰ ਭੁਲੇਖਾ ਨਹੀਂ ਹੋਣਾ ਚਾਹੀਦਾ। ਔਰ ਜੇ ਅਸੀਂ ਪਿਛਲੇ ਲਗਭਗ 36-37 ਸਾਲ 'ਚ ਜੂਨ 84 ਨੂੰ ਹੀ ਜੇ ਫਾਈਨਲ ਵਾਟਰਸ਼ੈਡ ਮੰਨੀਏ ਸਿੱਖ ਕੌਮ ਔਰ ਭਾਰਤੀ ਸਟੇਟ ਦੇ ਰਿਲੇਸ਼ਨਸ਼ਿਪਸ ਦੇ ਵਿੱਚ, ਤੇ ਕੋਈ ਸੂਰਜ ਐਸਾ ਨਹੀਂ ਚੜ੍ਹਿਆ ਹੈ ਜਿਸ ਨੇ ਯਕੀਨ ਕਰਵਾਇਆ ਹੋਏ ਕਿ ਭਾਰਤ ਵਿੱਚ ਸਿੱਖਾਂ ਦੀ ਹਾਲਤ ਵੱਧ ਤੋਂ ਬਦਤਰ ਨਹੀਂ ਹੋਈ, ਜਾਂ ਕੁਝ ਐਸਾ ਹੋ ਗਿਆ ਕਿ ਸਿੱਖ ਹੁਣ ਖਾਲਿਸਤਾਨ ਤੋਂ ਬਿਨਾਂ ਕਿਸੇ ਹੋਰ ਮੁੱਦੇ ਦੇ ਨਾਲ ਸੰਤੁਸ਼ਟ ਹੋ ਸਕਦੇ ਨੇ, ਜਾਂ ਕੋਈ ਹੋਰ ਹੱਲ ਇਸ ਚੋਂ ਨਿਕਲ ਸਕਦਾ। ਸੋ TV 84 ਸਾਡੇ ਟੇਬਲ ਤੇ ਪਿਆ ਹੈ ਖਾਲਿਸਤਾਨ ਦਾ ਝੰਡਾ, ਸਾਡਾ ਗੁਰੂ ਗ੍ਰੰਥ ਗੁਰੂ ਪੰਥ ਪ੍ਰਤੀ ਸਮਰਪਿਤ ਭਾਵਨਾ, ਔਰ ਨਾ ਹੀ ਆਪਣੇ ਆਪ ਦੇ ਵਿੱਚ ਕਿ TV 84 ਫਾਈਨਲ ਵਾਟਰਸ਼ੈਡ ਵਾਲੀ ਉਸ ਰਿਲੇਸ਼ਨਸ਼ਿਪ ਦੀ ਗੱਲ ਕਰਦਾ ਹੈ। 84 ਜੂਨ 84 ਹੋਏ, ਨਵੰਬਰ 84 ਹੋਏ, ਉਹ ਤਾਂ ਆਗਾਜ਼ ਸੀ ਘੱਲੂਕਾਰਿਆਂ ਦੀ ਇੱਕ ਉਹ ਪੂਰੀ ਜਿਹੜੀ ਉਹਨਾਂ ਨੇ ਅਨਲੀਸ਼ ਕੀਤੀ ਸੀਰੀਅਲ, ਜਿਹੜੀ 84 ਤੋਂ 94 ਤੱਕ ਇੱਕ ਪੂਰੀ ਜਿਹਨੇ ਇੱਕ ਸਿੱਖ ਨਸਲ ਮਾਰ ਮੁਕਾਈ, ਫਿਰ ਨਸ਼ਿਆਂ ਰਾਹੀਂ ਨਸਲਕੁਸ਼ੀ ਕਰਨ ਦੀ ਗੱਲ, ਔਰ ਹੁਣ ਤਾਂ ਸਿੱਧੇ ਸਿੱਧੇ ਉਹਨਾਂ ਹਿੰਦੂ ਤਵੀਆਂ ਦੇ ਹੱਥ 'ਚ ਪਾਵਰ ਹੈ ਜਿਨ੍ਹਾਂ ਨੇ 2015 ਤੋਂ ਸਾਡੇ ਇਸ਼ਟ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੁਣ ਤਾਂ ਗਿਣਤੀ ਤੋਂ ਪਰੇ ਨੇ, ਸੈਂਕੜਿਆਂ 'ਚੋਂ ਇਹ ਗਿਣਤੀ ਨਿਕਲ ਕੇ ਹਜ਼ਾਰਾਂ ਤੱਕ ਪਹੁੰਚੀ ਹੋਈ ਹੈ। ਔਰ ਇਹ ਸਭ ਦੇ ਬਾਵਜੂਦ ਜੇ ਸਾਨੂੰ ਅਜੇ ਵੀ ਇਹ ਲੱਗਦਾ ਹੋਏ ਕਿ ਜੀ ਅਸੀਂ ਜ਼ਰਾ ਜ਼ਬਾਨ ਘੁੱਟ ਕੇ ਗੱਲ ਕਰੀਏ, ਖਾਲਿਸਤਾਨ ਦੀ ਗੱਲ ਸ਼ਰੇਆਮ ਨਾ ਹੋਏ, ਜੇ ਉਹਨੂੰ ਗੋਲਮੋਲ ਤਰੀਕੇ ਨਾਲ ਕੀਤੀ ਜਾਏ, ਫਿਰ ਫਲਾਂ ਧਨਾੜ ਵੀ ਡੋਨੇਟ ਕਰ ਸਕਦਾ ਹੈ, ਫਲਾਂ ਵੀ ਐਡ ਦੇ ਸਕਦਾ ਹੈ। ਜਦੋਂ ਕੁਝ ਇਸ ਕਿਸਮ ਦਾ ਮੌਕਾ ਆਇਆ ਤੇ ਅਸੀਂ ਫਿਰ ਇਹ ਪ੍ਰੈਫਰ ਕਰਾਂਗੇ ਕਿ ਅਸੀਂ ਆਪਣੀ ਫਤਿਹ ਬੁਲਾ ਦੇਵਾਂਗੇ ਕਿ ਭਾਈ ਸਾਡੇ ਜਿੰਨੀ ਇੱਕ ਹਿੰਮਤ ਸੀ ਅਸੀਂ ਕਰ ਲਿਆ, ਬਾਕੀ ਹੁਣ ਗੁਰੂ ਨੇ ਅੱਗੋਂ ਕਿਹਦੇ ਸਿਰ ਤੇ ਹੱਥ ਰੱਖ ਕੇ ਸੇਵਾ ਲੈਣੀ ਹੈ। ਇਹ ਕਾਫਲਾ ਮੰਜ਼ਲੇ ਮਕਸੂਦ ਤੱਕ ਪਹੁੰਚੇਗਾ, ਅਸੀਂ ਹੋਈਏ ਜਾਂ ਨਾ ਹੋਈਏ ਬਹੁਤਾ ਫਰਕ ਨਹੀਂ ਪੈਂਦਾ ਹੈ, ਲੇਕਿਨ ਅਸੀਂ ਉਹਨਾਂ ਵੀਰਾਂ ਭੈਣਾਂ ਦੇ ਸ਼ੁਕਰਗੁਜ਼ਾਰ ਹਾਂ ਜਿਹੜੇ ਇਸ ਪਾਰਟ ਨੂੰ ਸਮਝਦੇ ਨੇ, ਇਹਦੀ ਅਹਿਮੀਅਤ ਨੂੰ ਸਮਝਦੇ ਨੇ ਕਿ ਮੀਡੀਆ ਨੇ ਔਰ ਖਾਸ ਤੌਰ ਤੇ TV 84 ਨੇ। ਔਰ ਅੱਜ ਹੀ ਡਾਕਟਰ ਸਾਹਿਬ ਵੀ ਇਹ ਕਹਿ ਰਹੇ ਸੀ, ਹਾਲਾਂ ਬਹੁਤ ਸਾਰੇ ਨਵੇਂ ਚੈਨਲ ਵੀ ਸਾਹਮਣੇ ਆਏ ਨੇ, ਬੜੇ ਬੜੇ ਸਾਧਨਾਂ ਦੇ ਨਾਲ ਉਹ ਆਪਣੀ ਗੱਲ ਕਰਦੇ ਨੇ। ਤੁਸੀਂ ਇਕੱਲੇ IP ਬਾਕਸ ਦੇ ਉੱਤੇ ਹੀ 300 ਦੇ ਕਰੀਬ ਪੰਜਾਬੀ ਚੈਨਲ ਨੇ, ਪਰ ਜੋ ਰੋਲ TV 84 ਪਲੇ ਕਰ ਰਿਹਾ ਹੈ ਉਹ ਗੁਰੂ ਨੇ ਸਾਨੂੰ ਹੀ ਇਸ ਸੇਵਾ ਦਾ ਮੌਕਾ ਦਿੱਤਾ ਹੈ। ਔਰ ਅਸੀਂ ਦਸਵੰਧ ਨੈਟਵਰਕ ਜਿਨ੍ਹਾਂ ਨੇ ਇਸ ਸਾਰੇ ਲਈ ਸਾਨੂੰ ਕੰਸੀਡਰ ਕੀਤਾ, ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਔਰ ਅਸੀਂ ਅਪੀਲ ਵੀ ਕਰਦੇ ਹਾਂ ਕਿ ਵੱਧ ਤੋਂ ਵੱਧ ਇਸ ਮਾਧਿਅਮ ਰਾਹੀਂ ਡੋਨੇਟ ਕੀਤਾ ਜਾਏ। ਕੱਲ ਦੇ ਪ੍ਰੋਗਰਾਮ 'ਚ ਅਸੀਂ ਕਰਤਾਰਪੁਰ ਸਾਹਿਬ ਦਾ ਜ਼ਿਕਰ ਕਰਦੇ ਹਾਂ, ਔਰ ਮੈਂ ਇਹ ਬਰੀਫ ਕੀਤਾ ਸੀ। ਔਰ ਖਾਸ ਤੌਰ ਤੇ ਆਪਣੀ ਕੌਮ ਨੂੰ ਤਾਂ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਅਖੰਡ ਪਾਠ ਕੀ ਹੁੰਦਾ ਹੈ, ਜਾਂ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਕਿੰਨੇ ਘੰਟਿਆਂ ਦੇ ਵਿੱਚ ਅਖੰਡ ਪਾਠ ਮੁਕੰਮਲ ਹੁੰਦਾ ਹੈ, ਕਿੰਨੇ ਅੰਗ ਜਿਹੜਾ 1 ਘੰਟੇ ਦੇ ਵਿੱਚ ਜਿਹੜਾ ਇੱਕ ਚੰਗਾ ਪਾਠੀ ਕਰਦਾ ਤੇ 48 ਘੰਟੇ 'ਚ ਭੋਗ ਪੈਂਦਾ। ਪਰ ਕਿਉਂਕਿ ਅਸੀਂ ਨੌਨ ਸਿੱਖਸ ਨੂੰ ਉਹ ਸੈਗਮੈਂਟ ਐਡਰੈਸ ਕਰ ਰਹੇ ਸੀ, ਖਾਸ ਤੌਰ ਤੇ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ, ਫਿਰ ਸਾਨੂੰ ਇਹ ਦੱਸਣਾ ਪੈਣਾ ਹੈ ਕਿ ਭਾਈ ਅਸੀਂ ਧਾਰਮਿਕ ਜ਼ਬਾਨ 'ਚ ਤਾਂ ਜਾਂ ਆਪਣੇ ਗੁਰਸਿੱਖੀ ਰੰਗ 'ਚ ਤਾਂ ਅੰਗ ਕਹਿੰਦੇ ਆ, ਕਿਉਂਕਿ
ਗੁਰੂ ਗ੍ਰੰਥ ਸਾਹਿਬ ਸਾਡੇ ਇਟਰਨਲ ਗੁਰੂ ਨੇ ਔਰ ਇਨਸੈਪਰੇਬਲ ਜਿਹੜਾ ਹੈ ਉਹ ਗੁਰੂ ਗ੍ਰੰਥ ਗੁਰੂ ਪੰਥ ਦਾ ਕਨਸੈਪਟ ਹੈ। ਲੇਕਿਨ ਤੁਸੀਂ ਦੂਸਰਿਆਂ ਨੂੰ ਸਮਝਾਉਣ ਲਈ ਉਹਨੂੰ ਪੀਜੀਜ਼ ਹੀ ਕਹੋਗੇ, ਕਿਉਂਕਿ ਇਹ ਨਹੀਂ ਹੈ ਕਿ ਵੀ ਇਹ ਸਾਡੀ ਗੁਰਮਤ ਜ਼ਬਾਨ ਹੈ, ਪਰ ਸਾਡੇ ਇੱਕ ਗੁਰਸਿੱਖ ਵੀਰ ਉਹਨਾਂ ਨੂੰ ਲੱਗਾ ਕਿ ਨਹੀਂ ਤੁਸੀਂ ਜਿਹੜਾ ਉਹ ਪੇਜ ਕਿਹਾ ਹੈ ਨਾ, ਸੋ ਅਸੀਂ ਜੇ ਉਹਨਾਂ ਨੂੰ ਲੱਗਦਾ ਵੀ ਅਸੀਂ ਕੁਝ ਗਲਤ ਕਿਹਾ ਮਾਫੀ ਚਾਹੁੰਦੇ, ਲੇਕਿਨ ਇਸ ਗੱਲ ਦਾ ਸਾਨੂੰ ਧਿਆਨ ਰੱਖਣਾ ਪਏਗਾ। ਇਵੇਂ ਹੀ ਚੰਡੀਗੜ੍ਹ ਦੇ ਇੱਕ ਸਕਾਲਰ ਨੇ ਉਹ ਜੇ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਕ੍ਰਿਸਚੀਅਨਸ ਨੂੰ ਦੂਸਰਿਆਂ ਨੂੰ ਸਮਝਾਉਣ ਲਈ ਸਕ੍ਰਿਪਚਰ ਕਹਿੰਦੇ ਹੋ ਤੇ ਉਹਨਾਂ ਨੂੰ ਉਸ ਦੇ ਉੱਤੇ ਲੱਗਦਾ ਹੁੰਦਾ ਕਿ ਜੀ ਨਹੀਂ ਇਹ ਤਾਂ ਬੜੀ ਜਿਹੜੀ ਆ ਉਹ ਤੋਹੀਨ ਹੋ ਗਈ। ਦੇਖੋ ਤੁਸੀਂ ਬਾਹਰ ਨਿਕਲ ਕੇ ਜੇ ਆਪਣੀ ਠੀਕ ਹੈ ਆਪਣੇ ਦਾਇਰਾ ਕਾਰ 'ਚ ਰਹਿੰਦੇ ਆ, ਸਾਡੇ ਇਸ਼ਟ ਨੇ, ਅਸੀਂ ਸਤਿਕਾਰਤ ਔਰ ਹਮੇਸ਼ਾ ਹੀ ਉਹੀ ਮੈਂ ਤਾਂ ਖੁਦ ਇਤਰਾਜ਼ ਕਰਦਾ ਜਦੋਂ ਕੋਈ ਇਸ ਕਿਸਮ ਦੀ ਸ਼ਬਦਾਵਲੀ, ਪਰ ਜਦੋਂ ਤੁਸੀਂ ਹੁਣ ਜਿਵੇਂ ਅਮਰੀਕਾ ਦੇ ਤੁਸੀਂ ਜੇ 70 ਸਾਲ ਪਹਿਲਾਂ ਦੇ ਗੁਰਦੁਆਰੇ ਦੇਖੋ, 80 ਸਾਲ ਪਹਿਲਾਂ ਦੇ ਉਹਦੇ 'ਚ ਸਿੱਖ ਟੈਂਪਲ ਲਿਖਿਆ ਹੁੰਦਾ ਸੀ। ਹੁਣ ਮਤਲਬ ਇਹ ਨਹੀਂ ਹੈ ਕਿ ਟੈਂਪਲ ਮੰਦਰ ਹੀ ਹੁੰਦਾ ਹੈ ਟੈਂਪਲ, ਲੇਕਿਨ ਜਦੋਂ ਨਵੀਂ ਵਕਤ ਪੈ ਗਿਆ ਔਰ ਦੂਜਾ ਸਾਨੂੰ ਲੱਗਾ ਵੀ ਨਹੀਂ ਇਹ ਟੈਂਪਲ ਨਹੀਂ, ਸਾਨੂੰ ਐਜ਼ ਏ ਗੁਰਦੁਆਰਾ ਰੈਕਗਨੀਸ਼ਨ ਮਿਲਣੀ ਚਾਹੀਦੀ ਹੈ। ਨਵੇਂ ਜਿਹੜੇ ਗੁਰਦੁਆਰੇ ਬਣੇ ਨੇ ਉਹ ਸਿੱਖ ਗੁਰਦੁਆਰਾ ਲਿਖਦੇ ਨੇ, ਲੇਕਿਨ ਉਸ ਵੇਲੇ ਸਮਝਾਉਣ ਦੇ ਲਈ ਦੂਸਰਿਆਂ ਨੂੰ ਕਿ ਭਾਈ ਇਹ ਇੱਕ ਰਿਲੀਜੀਅਸ ਪਲੇਸ ਹੈ, ਟੈਂਪਲ ਉਸ ਹਵਾਲੇ ਨਾਲ ਸੀ, ਨਾ ਕਿ ਹਰ ਟੈਂਪਲ ਜਿਹੜਾ ਉਹਦੇ 'ਚ ਬੁੱਤ ਰੱਖੇ ਹੁੰਦੇ ਨੇ, ਇਵੇਂ ਤਾਂ ਨਹੀਂ ਹੁੰਦਾ। ਇਸੇ ਤਰ੍ਹਾਂ ਸਕ੍ਰਿਪਚਰ ਹੈ, ਗੁਰੂ ਗ੍ਰੰਥ ਸਾਹਿਬ ਇਟਰਨਲ ਗੁਰੂ ਨੇ, ਪਰ ਜਦੋਂ ਤੁਸੀਂ ਦੂਸਰਿਆਂ ਨੂੰ ਕੰਪੇਅਰ ਕਰੋਗੇ, ਉਹਨਾਂ ਦੇ ਈਸਾਈਆਂ ਦੇ ਲਈ ਬਾਈਬਲ, ਮੁਸਲਮਾਨਾਂ ਦੇ ਲਈ ਕੁਰਾਨ ਮਜੀਦ, ਔਰ ਇਸੇ ਲਈ ਜਿਹੜਾ ਸਿੱਖ ਧਰਮ ਦਾ ਜਿਹੜਾ ਬੇਸ ਹੈ ਉਹ ਗੁਰੂ ਗ੍ਰੰਥ ਸਾਹਿਬ ਹੈ। ਲੇਕਿਨ ਫਿਰ ਵੀ ਮੈਂ ਸਮਝਦਾ ਵੀ ਇਹ ਕਈ ਵਾਰ ਸਾਡੇ ਵੀਰ ਭੈਣਾਂ ਦੀ ਸੈਂਸਿਟੀਵਿਟੀ ਵੀ ਹੁੰਦੀ ਹੈ, ਔਰ ਅਸੀਂ ਸਮਝਦੇ ਹਾਂ ਕਿ ਵੀ ਸਾਡਾ, ਕਿਉਂਕਿ ਅਸੀਂ ਐਡਰੈਸ ਇਸ ਐਂਗਲ ਤੋਂ ਕਰਦੇ ਹਾਂ ਕਿ ਤਾਂ ਕਿ ਜਿਹੜੀਆਂ ਚੀਜ਼ਾਂ ਜਾਂ ਜਿਹੜੀਆਂ ਰਿਚੁਅਲਸ ਸਾਡੇ ਆਪਣੇ ਅੰਦਰੂਨੀ ਦਾਇਰਾ ਕਾਰ 'ਚ ਨੇ, ਜਦੋਂ ਕੋਈ ਗੈਰ ਸਿੱਖ ਆਉਂਦਾ ਹੈ ਗੁਰਦੁਆਰੇ 'ਚ ਉਸ ਨੂੰ ਪਤਾ ਹੋਣਾ ਚਾਹੀਦਾ ਕਿ ਵੀ ਇਹ ਕੀ ਹੈ, ਕਿ ਵੀ ਇਸਦੀ ਕੀ ਅਹਿਮੀਅਤ ਹੈ। ਜੇ ਚੌਰ ਸਾਹਿਬ ਕਰ ਰਹੇ ਹਾਂ, ਹੁਣ ਸਾਨੂੰ ਤਾਂ ਪਤਾ ਹੈ ਵੀ ਇਹ ਚੌਰ ਹੈ ਜਾਂ ਦੂਜਾ ਹੈ, ਹੁਣ ਜੇ ਉਹਦੀ ਕੋਈ ਟਰਾਂਸਲੇਸ਼ਨ ਕੁਝ ਹੋਰ ਕਰ ਰਿਹਾ ਹੁੰਦਾ ਹੈ। ਇਸੇ ਤਰ੍ਹਾਂ ਜੇ ਅਸੀਂ ਸੁਖਾਸਨ ਹੈ ਜਿੱਥੇ ਸ਼ਾਮ ਨੂੰ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਸੰਤੋਖੇ ਜਾਂਦੇ ਨੇ, ਇੱਕ ਜ਼ਮਾਨਾ ਸੀ ਸੰਤੋਖਣਾ ਲਫ਼ਜ਼ ਹੁੰਦਾ ਸੀ, ਹੁਣ ਅਸੀਂ ਸੁਖਾਸਨ ਕਹਿੰਦੇ। ਹੁਣ ਲਫ਼ਜ਼ ਜਿਹੜਾ ਸੁਖਾਸਨ ਹੈ, ਜੇ ਤੁਸੀਂ ਯੋਗਾ ਦੇ 84 ਆਸਣ ਦੇਖੋ ਤੇ ਉਹਨਾਂ ਦੇ ਵਿੱਚ ਇੱਕ ਆਸਨ ਜਿਹੜਾ ਚੌਂਕੜੀ ਮਾਰ ਕੇ ਬਹਿਣਾ ਉਹਨੂੰ ਸੁਖਾਸਨ ਕਹਿੰਦੇ ਨੇ, ਕੰਫਰਟ। ਹੁਣ ਇਹ ਨਹੀਂ ਹੈ ਕਿ ਵੀ ਤੁਸੀਂ ਉਹਨੂੰ ਉਸ ਦੇ ਨਾਲ ਕੰਪੇਅਰ ਕਰੋਗੇ, ਇੱਕ ਐਟ ਈਜ਼ ਦੇ ਵਿੱਚ ਵੀ ਤੁਸੀਂ ਇਹਨੂੰ ਅੰਗਰੇਜ਼ੀ 'ਚ ਕਿਹਾ ਐਟ ਈਜ਼ ਟੂ। ਹੁਣ ਲੇਕਿਨ ਜੇ ਉਹੀ ਕੋਈ ਜਿਹੜਾ ਤੁਹਾਡਾ ਇੰਟਰਪ੍ਰੇਟਰ ਉੱਥੇ ਕਹਿ ਰਿਹਾ ਕਿ ਯੂ ਆਰ ਪੁਟਿੰਗ ਯੂਰ ਗੁਰੂ ਟੂ ਸਲੀਪ, ਟੂ ਪੁੱਟ ਐਟ ਸਲੀਪ ਕਿ ਜੀ ਬੈਠ, ਹੁਣ ਉਹਦੀ ਇੰਟਰਪ੍ਰੀਟੇਸ਼ਨ ਫਿਰ ਕੀ ਬਣ ਜਾਂਦੀ ਹੈ। ਸੋ ਮੈਂ ਸਮਝਦਾ ਵੀ ਥੋੜਾ ਜਿਹਾ ਇਸ ਮਾਮਲੇ 'ਚ ਸਾਨੂੰ ਵਿਸ਼ਾਲ ਦਿਲ ਵੀ ਹੋਣਾ ਪਏਗਾ ਕਿ ਅਸੀਂ ਜਦੋਂ ਆਪਣੀਆਂ ਜੋ ਧਾਰਮਿਕ ਜਾਂ ਸਾਡੀ ਸ਼ਬਦਾਵਲੀ ਹੈ ਔਰ ਜੋ ਸਾਡਾ ਤੌਰ ਤਰੀਕੇ ਨੇ ਮਜ਼ਹਬੀ ਤੌਰ ਦੇ ਉੱਤੇ ਜਾਂ ਗੁਰਦੁਆਰਾ ਸਾਹਿਬਾਨ ਨਾਲ ਰਿਲੇਟਡ ਜਾਂ ਦੂਸਰਾ, ਉਹਨੂੰ ਦੂਸਰਿਆਂ ਨੂੰ ਸਮਝਾਉਣ ਲਈ ਜਦੋਂ ਤੱਕ ਅਸੀਂ ਇਸ ਕਦਰ ਸਾਡਾ ਪ੍ਰਭਾਵ ਨਹੀਂ ਹੁੰਦਾ, ਜਿਵੇਂ ਮੈਂ ਕਿਹਾ ਕਿ ਹੁਣ ਸਾਨੂੰ ਆਪਣੇ ਨੂੰ ਮੰਦਰ ਟੈਂਪਲ ਕਹਿਣ ਦੀ ਲੋੜ ਨਹੀਂ ਹੈ। ਹੁਣ ਇਸੇ ਤਰ੍ਹਾਂ ਇੱਕ ਜ਼ਮਾਨਾ ਸੀ, ਮੈਨੂੰ ਯਾਦ ਹੈ ਕਿ 84 ਤੋਂ ਬਾਅਦ ਕਿਸੇ ਨੇ ਇਹ ਕਹਿਣਾ ਸ਼ੁਰੂ ਕੀਤਾ ਜੀ, ਇਹ ਬਾਹਰਲੇ ਮੁਲਕਾਂ 'ਚ ਸੀ ਕਿ ਜੀ ਇਹਨੂੰ ਹਰਮੰਦਰ ਸਾਹਿਬ ਕਿਹਾ ਜਾਂਦਾ ਹੈ ਔਰ ਇਹਨੂੰ ਦਰਬਾਰ ਸਾਹਿਬ ਹੀ ਕਹਿਣਾ ਚਾਹੀਦਾ। ਮੈਂ ਕਿਹਾ ਭਾਈ ਗੱਲ ਇਹ ਨਹੀਂ ਹੈ, ਤੁਸੀਂ ਅੱਜ ਦੇ ਕੰਟੈਕਸਟ 'ਚ ਜੇ ਸਾਡੀ ਲੜਾਈ ਇਹਨਾਂ ਬ੍ਰਾਹਮਣਵਾਦ ਦੇ ਨਾਲ ਹੈ, ਅਸੀਂ ਮੰਦਰ ਲਫ਼ਜ਼ ਸਾਡੀ ਪੰਜਾਬੀ ਜ਼ਬਾਨ ਦੇ ਵਿੱਚ ਘਰ ਦੇ ਲਈ ਇਸਤੇਮਾਲ ਹੁੰਦਾ ਸੀ, ਔਰ ਮੈਂ ਗੁਰੂ ਗ੍ਰੰਥ ਸਾਹਿਬ 'ਚੋਂ ਕੋਟ ਕਿ ਭਾਈ ਇਹ ਜਿਹੜਾ ਹੈ ਕਿ ਵੀ ਇਹਦਾ ਮਤਲਬ ਘਰ ਹੈ, ਹਰੀ ਮੰਦਰ ਰੱਬ ਦਾ ਘਰ, ਇਹਨੂੰ ਤੁਸੀਂ ਉਸ, ਔਰ ਇਹ ਗੁਰਬਾਣੀ ਦੇ ਵਿੱਚ ਜਦੋਂ ਬਾਡੀ ਨੂੰ ਵੀ ਕਿਹਾ ਕਿ ਭਾਈ ਇਹ ਹਰਮੰਦਰ ਸਾਜਿਆ ਕਿ ਇਹਦੇ 'ਚ ਰੱਬ ਆਪ ਬੈਠਾ ਹੈ, ਇਹ ਉਸ ਦਾ ਪਾਰਟ ਹੈ। ਹਰ ਚੀਜ਼ ਨੂੰ ਅਸੀਂ ਇਵੇਂ ਨਾ ਬਣਾ ਦਈਏ, ਔਰ ਇਹੀ ਜਿਹੜੇ ਐਕਸਟ੍ਰੀਮ ਜ਼ੀਲ ਵਾਲੇ ਕਈ ਫਿਰ ਰਿਫਾਰਮਰ ਲਾਈਨ ਹੁੰਦੇ ਨੇ, ਉਹਨਾਂ ਨੂੰ ਜਿਹੜੀ ਨਾਰਮਲ ਉਹ ਹਰਮੰਦਰ ਸਾਹਿਬ ਹੈ ਜਿੱਥੇ ਜਿਸ ਦਾ ਜਿਹੜੀ ਹੈ ਸੰਗੇ ਬੁਨਿਆਦ ਸਾਈਂ ਮੀਆਂ ਮੀਰ ਨੇ ਰੱਖੀ। ਔਰ ਜਦੋਂ 6ਵੇਂ ਪਾਤਸ਼ਾਹ ਦੇ 84 ਕਦਮਾਂ ਦੀ ਵਿੱਥ ਤੇ ਜਿਹੜਾ ਅਕਾਲ ਤਖਤ ਸਿਰਜਣਾ ਕੀਤੀ ਔਰ ਓਵਰ ਏ ਪੀਰੀਅਡ ਆਫ ਟਾਈਮ ਉਸ ਦੇ ਨਾਲ ਸਾਡਾ ਹੋਰ ਇਤਿਹਾਸ ਵੀ ਜੁੜਦਾ ਗਿਆ। ਫਿਰ ਕਿਉਂਕਿ ਉਹ ਦਰਬਾਰ ਰਾਇਲ ਅਸੈਂਬਲੀ ਉਹਨਾਂ ਦਾ ਗੁਰੂ 6ਵੇਂ ਪਾਤਸ਼ਾਹ ਉੱਥੇ ਦਰਬਾਰ ਲਾਉਂਦੇ ਸੀ। ਫਿਰ ਇਹ ਲਫ਼ਜ਼ ਜਦੋਂ ਅਸੀਂ ਦਰਬਾਰ ਸਾਹਿਬ ਕਹਿੰਦੇ ਹਾਂ
ਤੇ ਦਰਬਾਰ ਸਾਹਿਬ ਦੇ ਵਿੱਚ ਫਿਰ ਇਹ ਸਾਰਾ ਹੀ ਦਰਬਾਰ ਸਾਹਿਬ ਕੰਪਲੈਕਸ ਵੀ ਕਹਿਣ ਲੱਗ ਗਏ ਅੰਗਰੇਜ਼ੀ ਮੀਡੀਅਮ ਵਾਲੇ। ਫਿਰ ਇਹਦਾ ਮਤਲਬ ਹੁੰਦਾ ਸੀ ਕਿ ਦਰਬਾਰ ਸਾਹਿਬ ਕੰਪਲੈਕਸ ਜਦੋਂ ਤੁਸੀਂ ਕਹਿੰਦੇ ਹੋ ਉਹਦੇ 'ਚ ਹਰਮੰਦਰ ਸਾਹਿਬ ਵੀ, ਅਕਾਲ ਤਖਤ ਸਾਹਿਬ ਵੀ, ਤਿੰਨੋਂ ਬੁੰਗੇ ਵੀ, ਝੰਡੇ ਬੁੰਗੇ ਵੀ, ਉਹ ਸਾਰਾ ਹੀ ਉਸ ਦਾ ਹਿੱਸਾ ਬਣ ਜਾਂਦਾ। ਹਾਲਾਂ ਮੈਂ ਖੁਦ ਬੜਾ ਸੈਂਸਿਟਿਵ ਹਾਂ ਜਦੋਂ ਇਹ ਟਰਮੀਨੋਲੋਜੀ ਦੀ ਗੱਲ ਹੁੰਦੀ ਹੈ, ਪਰ ਕੁਝ ਚੀਜ਼ਾਂ ਸਾਨੂੰ ਪਰਸਪੈਕਟਿਵ 'ਚ ਦੇਖਣੀਆਂ ਪੈਣਗੀਆਂ, ਨਾ ਕਿ ਅਸੀਂ ਹਰ ਚੀਜ਼ ਦੇ ਉੱਤੇ ਜਿਹੜਾ ਉਹ ਆਪਣਾ ਡੰਡਾ ਜਿਹੜਾ ਉਹ ਖੜਾ ਕਰ ਦਈਏ ਕਿ ਭਾਈ ਇਸ ਨੂੰ ਅਸੀਂ ਆਨਸਰੇਬਲ ਬਣਾਉਣਾ ਹੈ ਇਸ ਗਲਤੀ ਦੇ ਲਈ। ਤੁਸੀਂ ਜ਼ਿਕਰ ਕੀਤਾ ਅਫਗਾਨਿਸਤਾਨ ਦੇ ਲੋਕਾਂ ਦੇ ਨਾਲ ਬਿਟਰੇਲ। ਬਿਲਕੁਲ। ਹੁਣ ਜੇ ਤੁਸੀਂ ਇੱਕ ਪਾਸੇ ਅਸੀਂ ਭਾਰਤੀ ਸਟੇਟ ਦੀ ਫੇਲਿਅਰ ਦੇਖਦੇ ਹਾਂ ਕਿ ਕਿੰਨਾ ਲੰਬਾ ਵਕਤ ਉਹਨਾਂ ਨੇ ਉੱਥੇ, ਔਰ ਇਹ ਨਹੀਂ ਹੈ ਕਿ ਵੀ ਇਹ 2001 ਤੋਂ ਬਾਅਦ ਜਦੋਂ ਅਮਰੀਕਾ ਉੱਥੇ ਐਂਟਰ ਕਰਦਾ ਹੈ, ਅਫਗਾਨਿਸਤਾਨ ਜਿਹੜਾ ਸੋਵੀਅਤ ਯੂਨੀਅਨ ਜਿਹੜਾ ਉਹ ਐਂਟਰ ਕਰਦਾ ਹੈ ਔਰ 1979 ਦੇ ਵਿੱਚ ਆ ਜਾਂਦਾ ਹੈ, 10 ਸਾਲ ਬਾਅਦ ਉਹ ਡਿਫੀਟ ਹੋ ਜਾਂਦੇ ਨੇ ਔਰ ਫਿਰ ਸੋਵੀਅਤ ਯੂਨੀਅਨ ਟੁੱਟ ਜਾਂਦਾ ਹੈ। 2001 'ਚ 9/11 ਤੋਂ ਬਾਅਦ ਅਮਰੀਕਾ ਸਿੱਧੇ ਤੌਰ ਤੇ ਹਮਲਾ ਕਰਦਾ ਹੈ, ਐਂਟਰ ਨਹੀਂ ਹੈ, ਹਮਲਾ ਹੈ ਕਿ ਵੀ ਉਹਦੇ ਨਾਲ ਹੀ ਤਬਦੀਲੀ ਸ਼ੁਰੂ ਹੋਈ ਜਾਂ ਭਾਰਤ ਦੀ ਪ੍ਰੈਜ਼ੈਂਸ ਨਹੀਂ, ਭਾਰਤ ਦੀ ਪ੍ਰੈਜ਼ੈਂਸ ਤਾਂ ਅਫਗਾਨਿਸਤਾਨ ਦੇ ਵਿੱਚ 1947 ਤੋਂ ਫੌਰਨ ਬਾਅਦ ਹੀ ਰਹੀ, ਕਿਉਂਕਿ ਅਫਗਾਨਿਸਤਾਨ ਦੇ ਜਿੰਨੇ ਰਜੀਮ ਬਣਦੇ ਰਹੇ ਉਹ ਮੋਸਟਲੀ ਪ੍ਰੋ ਸੋਵੀਅਤ ਹੀ ਸੀ, ਇੱਕ ਜਾਂ ਦੂਸਰੇ ਤਰੀਕੇ ਨਾਲ 1979 ਤੋਂ ਸਿੱਧੇ ਤੌਰ ਤੇ ਆ ਗਏ। ਇਹੀ ਕਾਰਨ ਸੀ ਕਿ ਅਫਗਾਨਿਸਤਾਨ ਦੇ ਹਾਕਮਾਂ ਨੇ ਉਹਨਾਂ ਦਾ, ਭਾਵੇਂ ਕਿੰਗ ਜ਼ਾਹਿਰ ਸ਼ਾਹ ਸੀ ਜਾਂ ਦੂਸਰੀਆਂ ਉਹਨਾਂ ਦੀ ਪਾਰਲੀਮੈਂਟ ਸੀ, ਉਹਨਾਂ ਦਾ ਪਾਕਿਸਤਾਨ ਨਾਲ ਇੱਟ ਖੜੱਕਾ ਰਿਹਾ ਜਿਹਨੂੰ ਭਾਰਤ ਹਮੇਸ਼ਾ ਐਨਕਰੇਜ ਕਰਦਾ ਰਿਹਾ। ਡਿਊਰੈਂਟ ਲਾਈਨ ਜਿਹੜੀ 1893 ਦੇ ਵਿੱਚ ਬਾਰਡਰ ਡਰਾ ਕੀਤਾ ਗਿਆ ਉਹਨੂੰ ਅਫਗਾਨਿਸਤਾਨ ਨੇ ਕਦੇ ਵੀ ਨਹੀਂ ਮੰਨਿਆ ਹੈ ਔਰ ਉਸ ਦੇ ਉੱਤੇ ਵੀ, ਔਰ ਫਿਰ ਕਿਵੇਂ ਵਿਦਿਨ ਅਫਗਾਨਿਸਤਾਨ ਰਜੀਮ ਇੰਡੀਆ ਦੇ ਉਸ ਪ੍ਰਭਾਵ ਦੇ ਥੱਲੇ ਅਲੱਗਾ ਪਖਤੂਨਿਸਤਾਨ ਲਹਿਰ ਨੂੰ, ਜਿਹਦੇ 'ਚ ਖਾਨ ਅਬਦੁਲ ਗਫਾਰ ਖਾਨ, ਫਿਰ ਉਹਦਾ ਲੜਕਾ ਜਿਹੜਾ ਵਲੀ ਖਾਨ, ਉਹ ਸਾਰਿਆਂ ਨੂੰ ਵੀ ਇੰਡੀਅਨ ਸਿਸਟਮ ਐਨਕਰੇਜ ਕਰਦਾ ਰਿਹਾ ਔਰ ਇੱਕ ਵੱਡੀ ਬਗਾਵਤ ਵਾਂਗ ਮਾਹੌਲ ਜਿਹੜਾ ਅੱਜ ਖੈਬਰ ਪਖਤੂਨਖਵਾ ਸੂਬਾ ਉਸ ਜ਼ਮਾਨੇ 'ਚ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਸੀ ਉਸ ਦੇ ਵਿੱਚ ਕਰਦੇ ਰਹੇ। ਔਰ ਫਿਰ 1979 ਜਦੋਂ ਸੋਵੀਅਤ ਯੂਨੀਅਨ ਨੂੰ ਇਹ ਲੱਗਾ ਕਿ ਬਈ ਉਦੋਂ ਪੂਰਾ ਉਸ ਦੇ ਉੱਤੇ ਉਹਦਾ ਕੰਟਰੋਲ ਨਹੀਂ ਹੈ ਤੇ ਉਹਨਾਂ ਨੇ ਸਿੱਧੀ ਫੌਜ ਭੇਜ ਦਿੱਤੀ ਤੇ ਭਾਰਤ ਉਹਨਾਂ ਪਹਿਲੇ ਮੁਲਕਾਂ 'ਚੋਂ ਸੀ ਜਿਨ੍ਹਾਂ ਨੇ ਹਮਾਇਤ ਕੀਤੀ। ਸੋ ਭਾਰਤ ਦੀ ਪ੍ਰੈਜ਼ੈਂਸ ਅਫਗਾਨਿਸਤਾਨ ਦੇ ਹਵਾਲੇ ਨਾਲ 1947 ਤੋਂ ਬਾਅਦ ਹੀ ਰਹੀ। ਸਿਰਫ 5 ਸਾਲ ਦਾ ਪੀਰੀਅਡ 1996 ਤੋਂ 2001 ਤੱਕ, ਜਦੋਂ ਕਿ ਤਾਲਿਬਾਨ 1 ਹੁਣ ਕਿਉਂਕਿ ਤਾਲਿਬਾਨ 2 ਸ਼ੁਰੂ ਹੋਇਆ ਹੈ ਉਹਨਾਂ ਦਾ 15 ਅਗਸਤ 2021 ਤੋਂ ਬਾਅਦ ਕਾਬਲ ਕੰਕਰਿੰਗ ਤੋਂ, ਉਹਨਾਂ 5 ਸਾਲ ਨੂੰ ਛੱਡ ਕੇ ਬਾਕੀ ਤਾਂ ਭਾਰਤ ਦੀ ਪ੍ਰੈਜ਼ੈਂਸ ਉੱਥੇ ਰਹੀ ਹੈ ਪੂਰੀ ਤਰ੍ਹਾਂ। ਹੁਣ ਭਾਰਤ ਦੇ ਹਾਕਮ ਵੀ ਔਰ ਉਹਨਾਂ ਦੇ ਦੁਮਛੱਲੇ ਵੀ ਜਦੋਂ ਅਫਗਾਨ ਲੋਕਾਂ ਦੀ ਗੱਲ ਕਰਨਗੇ ਔਰ ਖ਼ਾਸ ਤੌਰ ਤੇ ਜਦੋਂ ਤਾਲਿਬਾਨ ਨੇ 15 ਅਗਸਤ 2021 ਨੂੰ ਟੇਕ ਓਵਰ ਕੀਤਾ ਕਾਬਲ ਔਰ ਹੁਣ ਤੋਂ ਲੈ ਕੇ ਉਹਨਾਂ ਨੇ ਤਾਲਿਬਾਨ ਨੂੰ ਦਹਿਸ਼ਤਗਰਦ ਵੀ, ਔਰ ਹਰ ਸਟੇਟਮੈਂਟ 'ਚ ਜਿਹੜਾ ਫਰੋਮ ਬੋਥ ਸਾਈਡਸ ਆਫ ਦਾ ਮਾਊਥ ਇਹਨਾਂ ਦੀ ਸਟੇਟਮੈਂਟ ਰਹੀ ਕਿ ਜੇ ਅਸੀਂ ਅਫਗਾਨ ਲੋਕ ਭਾਰਤ ਦੀ ਅਫਗਾਨਾਂ ਦੇ ਨਾਲ ਜਿਹੜੀ ਹੈ ਉਹ ਸਦੀਆਂ ਦੀ ਦੋਸਤੀ, ਹਾਲਾਂ ਪਤਾ ਨਹੀਂ ਇੱਕ ਪਾਸੇ ਮਹਿਮੂਦ ਗਜ਼ਨਵੀ ਦੇ ਨਾਲ ਉਹਨਾਂ ਦੇ ਹਮਲੇ ਸ਼ੁਰੂ ਹੁੰਦੇ ਨੇ, ਕਿਹੜੀ ਬੀਤੇ ਦੀ ਦੋਸਤੀ ਦੀ ਗੱਲ ਕਰਦੇ ਨੇ, ਲੇਕਿਨ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਡਾ ਤਾਲਿਬਾਨ ਦੇ ਨਾਲ ਜਿਹੜਾ ਇਹ ਕਿਉਂਕਿ ਦਹਿਸ਼ਤਗਰਦ ਜਮਾਤ ਹੈ, ਪਾਕਿਸਤਾਨ ਫੰਡਡ, ਪਾਕਿਸਤਾਨ ਸਪੋਰਟਡ ਹੈ, ਪਰ ਅਸੀਂ ਅਫਗਾਨ ਲੋਕਾਂ ਦੇ ਲਈ ਜਿਹੜੀ ਹੈ ਉਹ ਆਪਣੀ ਜਾਨ ਨਿਸ਼ਾਵਰ ਕਰਦੇ ਹਾਂ ਔਰ ਉਹਨਾਂ ਦੇ ਲਈ ਅਸੀਂ ਉਹਨਾਂ ਤੋਂ ਅਸੀਂ ਕੁਰਬਾਨ ਹੈ। ਇਹ ਉਹ ਇਸ ਕਿਸਮ ਦੀਆਂ ਸਟੇਟਮੈਂਟਸ ਤੁਹਾਨੂੰ ਇਸ ਸਾਰੇ ਪੀਰੀਅਡ ਦੇ ਵਿੱਚ ਖਾਸ ਤੌਰ ਤੇ ਜਦੋਂ ਤਾਲਿਬਾਨ ਜਿਹੜੇ ਨੇ ਉਹ ਕਾਬਲ 'ਚ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਦੇਖਦੇ ਨੇ। ਪਰ ਹਕੀਕਤ ਦੇ ਵਿੱਚ ਭਾਰਤ ਨੇ ਇੱਕ ਪਾਸੇ ਤਾਂ ਭਾਰਤ ਦੀ ਫੇਲਿਅਰ ਅਸੀਂ ਪੋਲੀਟੀਕਲੀ ਉਹਨਾਂ ਦੀ ਫੋਰਨ ਪਾਲਿਸੀ ਦੀ ਦੇਖਦੇ ਹਾਂ ਕਿ ਵੀ ਕਿਵੇਂ ਅਫਗਾਨਿਸਤਾਨ ਨੂੰ ਭਾਰਤ ਨੇ ਦਹਿਸ਼ਤਗਰਦੀ ਦੇ ਲਈ, ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦੀ ਕਰਨ ਦੇ ਲਈ ਇੱਕ ਲਾਂਚਿੰਗ ਪੈਡ ਦੇ ਤੌਰ ਤੇ ਵਰਤਿਆ। ਹਾਲਾਂ ਸਭ ਤੋਂ ਜ਼ਿਆਦਾ ਚੀਕਾਂ ਹੁਣ ਮਾਰ ਰਹੇ ਨੇ ਜੀ ਤਾਲਿਬਾਨ ਅਸ਼ੋਰ ਕਰਨ ਕਿ ਜੀ ਅਫਗਾਨਿਸਤਾਨ ਦੀ ਸਰਜ਼ਮੀਨ ਨੂੰ ਜਿਹੜਾ ਉਹ ਕਿਸੇ ਦੇ ਖਿਲਾਫ ਦਹਿਸ਼ਤਗਰਦੀ ਲਈ ਨਹੀਂ ਵਰਤਿਆ ਜਾਏਗਾ। ਉਹ ਤਾਂ ਵਰਤਣ ਦੇਣਗੇ ਕਿ ਨਹੀਂ ਵਰਤਣ ਦੇਣਗੇ, ਤੁਸੀਂ ਤਾਂ ਇਸ ਸਾਰੇ ਪੀਰੀਅਡ 'ਚ ਹੀ ਜਿਹੜਾ ਉਹ ਅਫਗਾਨਿਸਤਾਨ ਤੁਹਾਡਾ ਲਾਂਚਿੰਗ ਪੈਡ ਹੈ ਜਿੱਥੋਂ ਤੁਸੀਂ ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦੀ ਕੀਤੀ ਹੈ। ਲੇਕਿਨ ਇਹ ਪੱਖ ਜੇ ਮੈਂ ਹੁਣ ਦੀ ਡਿਸਕਸ਼ਨ 'ਚ ਨਾ ਵੀ ਡਿਸਕਸ ਕਰਾਂ, ਅਸੀਂ ਅਕਸਰ
ਰੋਜ਼ਾਨਾ ਕਰਦੇ ਹਾਂ, ਹੁਣ ਤੁਸੀਂ ਲੋਕਾਂ ਦੇ ਨਾਲ ਕੀ ਵਰਤਾਰਾ। ਔਰ ਇਹ ਐਮਟੀ ਗੱਲਾਂ ਬਹੁਤ ਕਰਦੇ ਨੇ, ਲੇਕਿਨ ਕਿਵੇਂ ਭਾਰਤ ਨੇ ਅਫਗਾਨਿਸਤਾਨ ਦੇ ਲੋਕਾਂ ਨੂੰ ਮੁਸੀਬਤ ਦੀ ਘੜੀ ਦੇ ਵਿੱਚ ਜਿਹੜਾ ਹੈ ਉਹ ਬਿਟਰੇ ਕੀਤਾ, ਉਹਨਾਂ ਦੇ ਨਾਲ ਗੱਦਾਰੀ ਕੀਤੀ। ਇਹ ਲਫ਼ਜ਼ ਮੇਰੇ ਨਹੀਂ ਨੇ, ਇਹ ਅਫਗਾਨਿਸਤਾਨ ਦੀ ਸਾਬਕਾ ਐਮਪੀ ਜਿਹੜੀ ਬੀਬੀ ਸ਼ੁਕਰੀਆ ਬਰਕਜ਼ਾਈ ਲੰਡਨ ਦੇ ਵਿੱਚ ਬੇਸਡ ਨੇ, ਔਰ ਇਹ ਕੋਈ ਕੁਆਇਟ ਰਹਿਣ ਵਾਲੀ ਐਮਪੀ ਨਹੀਂ ਹੈ। ਇਹ ਉਹਨਾਂ ਦੇ ਇਸ ਵੇਲੇ ਗਲੋਬਲ ਫੋਰਮ ਵੂਮਨ ਲੀਡਰਸ ਨੇ ਇੱਕ ਕੋ-ਹੋਸਟ ਕੀਤਾ ਸੈਮੀਨਾਰ ਲੰਡਨ ਦੇ ਵਿੱਚ, ਵਿਮਨ ਪੋਲੀਟੀਕਲ ਲੀਡਰਸ ਐਂਡ ਗਵਰਨਮੈਂਟ ਆਫ ਆਇਰਲੈਂਡ, ਇਸ ਦੇ ਵਿੱਚ ਵੀ ਉਹਨੇ ਸ਼ਮੂਲੀਅਤ ਕੀਤੀ। ਔਰ ਇਹਨੇ ਬੀਬੀ ਸ਼ੁਕਰੀਆ ਬਰਕਜ਼ਾਈ ਨੇ ਉੱਥੋਂ ਲੰਡਨ ਤੋਂ ਇੰਟਰਵਿਊ ਦਿੱਤਾ, ਔਰ ਇਹ ਰਿਪੋਰਟਿੰਗ ਵੀ ਕਿਸੇ ਪ੍ਰੋ ਖਾਲਿਸਤਾਨ ਜਾਂ ਪ੍ਰੋ ਪਾਕਿਸਤਾਨ ਨਿਊਜ਼ਪੇਪਰ ਦੀ ਨਹੀਂ ਹੈ, ਇਹਨਾਂ ਦੇ ਦਾ ਹਿੰਦੂ ਅਖਬਾਰ ਦੀ ਹੈ। ਔਰ ਉਹਨੇ ਬੀਬੀ ਨੇ ਇੰਟਰਵਿਊ ਦੇ ਵਿੱਚ ਕਿਵੇਂ ਇਹਨਾਂ ਦੀ ਫੇਕ ਹਮਦਰਦੀ ਨੂੰ ਐਕਸਪੋਜ਼ ਕੀਤਾ। ਈਵਨ ਹਿੰਦੂ ਨੇ ਇਸ ਦਾ ਹੈਡਲਾਈਨ ਦਿੱਤਾ, ਅਫਗਾਨਿਸਤਾਨ ਐਮਪੀ ਸੇਜ਼ ਇੰਡੀਆ ਟਰਨਡ ਇਟਸ ਬੈਕ ਔਨ ਪੀਪਲ ਆਫ ਅਫਗਾਨਿਸਤਾਨ, ਕਿ ਭਾਰਤ ਨੇ ਪਿੱਠ ਮੋੜ ਲਈ ਅਫਗਾਨਿਸਤਾਨ ਦੇ ਲੋਕਾਂ ਤੋਂ। ਹੁਣ ਇਹ ਕੋਈ ਤਾਲਿਬਾਨ ਦੀ ਗੱਲ ਨਹੀਂ ਹੈ, ਰੂਲਰਸ ਦੀ ਗੱਲ ਨਹੀਂ ਹੈ, ਕਿ ਲੋਕਾਂ ਤੋਂ। ਔਰ ਫਿਰ ਜਿਹੜੀ ਹੈ ਉਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਪਹਿਲਾਂ ਤਾਂ ਉਹਨੇ ਇਸ ਗੱਲ ਨੂੰ ਭੰਨਿਆ ਕਿ ਇਹ ਅਜੀਤ ਡੋਵਾਲ ਇੱਥੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੱਦ ਕੇ 7-8 ਮੁਲਕਾਂ ਦੇ ਦਿੱਲੀ 'ਚ ਕੀ ਕਰ ਰਿਹਾ, ਵੀ ਇਹ ਇੱਦਾਂ ਦੀਆਂ ਜ਼ਬਾਨੀ ਕਲਾਮੀ ਸਟੇਟਮੈਂਟਾਂ ਤਾਂ ਸੁਣਦਿਆਂ ਸਾਡੇ ਕੰਨ ਪੱਕ ਗਏ ਨੇ ਕਿ ਜੀ ਅਫਗਾਨਿਸਤਾਨ ਦੀ ਮਦਦ ਹੋਣੀ ਚਾਹੀਦੀ ਹੈ, ਪਰ ਮਦਦ ਹੈ ਕਿੱਥੇ ਹੈ। ਉਹ ਇਹ ਕਹਿ ਰਿਹਾ ਕਿ ਇੰਡੀਆ ਟਰਨਡ ਇਟਸ ਬੈਕ ਔਨ ਪੀਪਲ ਆਫ ਅਫਗਾਨਿਸਤਾਨ in their most difficult hour and instead of empty speeches ਕਿ ਫੋਕੀਆਂ ਗੱਲਾਂ, ਥੋਥੀਆਂ ਗੱਲਾਂ, it's time to take action ਕਿ ਭਾਈ ਜੇ ਕੁਝ ਕਰਨਾ ਤੇ ਕਰੋ। ਔਰ ਉਹਦੇ ਚ ਉਹਨੇ ਕਿਹਾ we have no clue what India wants to deliver through NSA meet on Afghanistan ਕਿ ਵੀ ਭਾਰਤ ਇਸ ਚੋਂ ਕੀ ਕੱਢਣਾ ਚਾਹੁੰਦਾ ਹੈ ਜਿਹੜੇ ਸਾਰੇ ਇਕੱਠੇ ਕੀਤੇ ਨੇ ਉੱਥੇ। there is an immediate need for humanitarian aid ਔਰ ਉਹਦੇ ਚ ਹਾਲਤ ਅਫਗਾਨਿਸਤਾਨ ਚੋਂ ਖਬਰਾਂ ਇਹ ਆ ਰਹੀਆਂ ਨੇ ਕਿ ਲੋਕ ਆਪਣੇ ਬੱਚੇ ਵੇਚ ਰਹੇ ਨੇ, ਦੇਖੋ ਕਿ ਭਾਈ ਇਹ ਭੁੱਖੇ ਮਰਨਾ। ਔਰ ਉਹਨਾਂ ਦਾ ਅੰਦਾਜ਼ਾ ਹੈ ਕਿ ਜੇ ਇਹੀ ਹਾਲ ਰਿਹਾ ਮਿਲੀਅਨ ਅਫਗਾਨ ਮਰ ਜਾਣਗੇ। ਸਰਦੀਆਂ ਤਾਂ ਸ਼ੁਰੂ ਹੋ ਗਈਆਂ ਨੇ ਆਲਰੇਡੀ, ਔਰ ਉਹ ਉਹਨਾਂ ਨੇ ਵੇਚ ਰਹੇ ਨੇ। ਔਰ ਉਹਨਾਂ ਦੀਆਂ ਕਿੰਨੀਆਂ ਖਬਰਾਂ ਡਿਟੇਲ, ਉਹਨੇ ਕਿਹਾ ਕਿ ਵੀ ਇਹ there is an immediate need for humanitarian aid but it is disappointing that various countries are speaking about it but there is no action कि गल्लां ने कोई एक्शन नहीं है। और उन्होंने कहा भी इंडिया कैन एट लीस्ट सेंड ए फ्यू चार्टर्स टू अफगानिस्तान विद एड और सेंड देम थ्रू द रेड क्रॉस और अदर इंटरनेशनल एजेंसी। वी आर फेड अप ऑफ एम्प्टी स्पीचेस शी ऑब्जर्व्ड। उन्हें कहा चार्टर्ड प्लेन भेजो, कुछ ह्यूमैनिटेरियन एड उन्होंने नहीं देने, रेड क्रॉस राही भेजो कि लोग मर रहे ने उत्थे भुख दे नाल और तुसी इत्थे एम्प्टी गल्लां कर रहे हो। फिर उन्हें इंडिया की ये मैनू भी नहीं सी पता कि भी इस लैवल की इन्होंने बिट्रेयल की है। शी पॉइंटेड आउट कि इंडिया हैड बीन ए नैचुरल लाई ऑफ अफगानिस्तान। तो इंडिया भी कहता जी असं नैचुरल लाई है, ये भी कह रही है। और ये जिन्नी बिटरली बोल रही है ये सर्टनली प्रो इंडिया होएगी पहला, पर हुण दोस्त है, फ्रेंड इन नीड इज ए फ्रेंड इन डीड। गल्लां करन नूं तुसीं कहो कि जी ਅਸੀਂ ਦੋਸਤ ਮੁਸੀਬਤ ਦੇ ਵੇਲੇ ਜਿਹੜਾ ਉਹ ਤੁਸੀਂ ਫੋਨ ਹੀ ਨਾ ਚੁੱਕੋ ਕਿਸੇ ਦਾ, ਉਹ ਫਿਰ ਕਿਉਂ ਜੀ ਦੋਸਤੀ ਹੁੰਦੀ ਹੈ। ਉਹਨੇ ਕਿਹਾ ਬਟ ਇੰਡੀਆ ਬਿਟਰੇਡ ਇਟਸ ਨੇਬਰ ਇਨ ਦਾ ਆਫਟਰਮੈਥ ਆਫ US ਪੁਲ ਆਊਟ। ਉਹਨੇ ਕਿਹਾ ਜਦੋਂ ਅਮਰੀਕਾ ਨਿਕਲਿਆ ਉੱਥੋਂ ਭਾਰਤ ਨੇ ਬਿਟਰੇ ਕੀਤਾ ਅਫਗਾਨਿਸਤਾਨ ਦੇ ਲੋਕਾਂ ਨੂੰ। ਸ਼ੀ ਰੀਕਾਊਂਟਸ ਹਾਊ ਇੰਡੀਆ ਕੈਂਸਲਡ ਵੀਜ਼ਾ ਫ੍ਰੀ ਐਂਟਰੀ ਪਰਮਿਟਡ ਫॉर ਅਫਗਾਨ ਡਿਪਲੋਮੈਟਿਕ ਪਾਸਪੋਰਟ ਹੋਲਡਰਸ ਵੈਨ ਦੇ ਵਰ ਫਲੀਇੰਗ ਫਰਮ ਤਾਲਿਬਾਨ। कि तालिबान के डरों ਜਿਹੜੇ ਉਹਨਾਂ ਦੇ MP ਜਿਨ੍ਹਾਂ ਦੇ ਕੋਲ ਜਾਂ ਦੂਸਰੇ ਡਿਪਲੋਮੈਟਿਕ ਪਾਸਪੋਰਟ ਸੀ ਉਹ ਦੌੜ ਰਹੇ ਸੀ ਜਾਨ ਬਚਾਉਣ ਦੇ ਲਈ, ਤੇ ਇੰਡੀਆ ਨੇ ਉਹਨਾਂ ਦੇ ਨੂੰ ਐਂਟਰੀ ਨਹੀਂ ਦਿੱਤੀ। ਡਿਪਲੋਮੈਟਿਕ ਪਾਸਪੋਰਟ ਵੀ ਜਿਹੜੇ ਨੇ ਉਹ ਕਿਸੇ ਕੰਮ ਨਾ ਆਏ। ਇੰਡੀਆ ਵਾਸ ਸਾਇਲੈਂਟਲੀ ਵਾਚਿੰਗ। ਉਹਨੇ ਕਿਹਾ ਵੀ ਉਹ ਬਿਲਕੁਲ ਚੁੱਪ ਗੁੜਪ ਕਰਕੇ ਬੈਠ ਗਿਆ। ਵਾਈਲ ਉਜ਼ਬੇਕਿਸਤਾਨ ਤਾजिकिस्तान हैव ओपनड themselves फॉर अफगान्स। पाकिस्तान का जिक्र नहीं किया, तो ज़ाहिर है ਲੱਖਾਂ ਦੀ ਗਿਣਤੀ 'ਚ ਲੋਕ ਜਿਹੜੇ ਨੇ ਉਹ ਪਾਕਿਸਤਾਨ 'ਚ ਜਿਹੜਾ ਉਹ ਆਏ, ਉਸ ਤੋਂ ਪਹਿਲਾਂ ਵੀ ਰਹੇ ਨੇ। 6 ਮਿਲੀਅਨ ਤਾਂ ਉਸ ਦੌਰ ਦੇ ਵਿੱਚ ਆਏ ਜਦੋਂ ਸੋਵੀਅਤ ਯੂਨੀਅਨ ਨੇ ਅਟੈਕ ਕੀਤਾ ਸੀ। ਪਰ ਇਸ ਮੌਕੇ ਦੇ ਉੱਤੇ ਪਾਕਿਸਤਾਨ ਦਾ ਤੇ ਲੈਂਡ ਬਾਰਡਰ ਰਾਹੀਂ ਆਏ ਹੈ, ਲੇਕਿਨ
ਇੰਡੀਆ ਨੇ ਡਿਪਲੋਮੈਟਸ ਨੂੰ ਵੀ ਨਹੀਂ ਵੜਨ ਦਿੱਤਾ, ਜਦੋਂ ਕਿ ਉਹਨੇ ਕਿਹਾ ਕਿ ਉਜ਼ਬੇਕਿਸਤਾਨ ਤੇ ਤਾਜਿਕਸਤਾਨ ਨੇ ਆਪਣੇ ਬਾਰਡਰ ਖੋਲੇ। ਇੰਡੀਆ ਕੈਨ ਐਟ ਲੀਸਟ ਆਫਰ ਸਪੇਸ ਟੂ ਪੋਲੀਟੀਸ਼ੀਅਨਸ, ਜਰਨਲਿਸਟ, ਐਕਟਿਵਿਸਟ, ਕਿ ਵੀ ਤੁਸੀਂ ਘੱਟੋ ਘੱਟ ਆਮ ਲੋਕਾਂ ਨੂੰ ਨਹੀਂ ਦੇਣਾ, ਜਿਹੜੇ ਲੋਕ ਸਿਆਸਤਦਾਨ, ਪੱਤਰਕਾਰ ਔਰ ਦੂਜਾ, ਉਹਨਾਂ ਨੂੰ ਹੀ ਤੁਸੀਂ ਜਿਹੜਾ ਉਹ ਸਪੇਸ ਦੇ ਸਕਦੇ ਜੀ। ਦੈਟ ਇਜ਼ ਦ ਐਕਸਪੈਕਟੇਸ਼ਨ ਵਨ ਹੈਜ਼ ਫਰਮ ਫਰੈਂਡਸ। ਤੁਸੀਂ ਕਿਹੜੇ ਕਿਸ ਕਿਸਮ ਦੇ ਤੁਸੀਂ ਸਾਡੇ ਦੋਸਤ ਹੋ। ਆਵਰਸ ਇਜ਼ ਅ ਫਰੈਂਡਸ਼ਿਪ ਬੇਸਡ ਔਨ ਹਿਸਟਰੀ ਐਂਡ ਹੈਰੀਟੇਜ, ਕਿ ਜੀ ਇਹ ਤਾਂ ਸਾਡੀ ਇਤਿਹਾਸ ਔਰ ਵਿਰਸੇ ਤੋਂ ਸਾਡਾ ਰਿਹਾ, ਬਟ ਦਿਸ ਬੈਡ ਮੈਮਰੀ ਮੇ ਰਿਮੇਨ ਇਨ ਆਵਰ ਮਾਈਂਡ ਫॉर ए लॉन्ग टाइम। ਉਹਨੇ ਕਿਹਾ ਵੀ ਆ ਜੋ ਤੁਸੀਂ ਸਾਡੇ ਨਾਲ ਸਲੂਕ ਕੀਤਾ ਇਹ ਸਾਡੀਆਂ ਯਾਦਾਂ ਚੋਂ ਭੁੱਲਣ ਵਾਲਾ ਨਹੀਂ ਹੈ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਭਾਈ ਇਹ ਜਿਹੜੇ ਲੋਕ ਸਮਝਦੇ ਨੇ ਕਿ ਇਹ ਬ੍ਰਾਹਮਣ ਕਰੈਕਟਰ ਕੀ ਹੈ, ਇਹ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਹੈ, ਔਰ ਕਿਸ ਕਿਸਮ ਦੇ ਧੋਖੇਬਾਜ਼ ਨੇ, ਕਿਵੇਂ ਇਹ ਗੱਲਾਂ ਦਾ ਕੜਾ ਬਣਾਉਂਦੇ ਆ, ਘਿਓ ਘੱਟ ਨਹੀਂ ਪਾਉਂਦੇ, ਔਰ ਇੱਕ ਪਾਸੇ ਕਿਸ ਕਿਸਮ ਦੇ ਜਿਹੜਾ, ਔਰ ਇਹੀ ਨਹੀਂ, ਅਗਸਤ ਮਹੀਨੇ ਜਦੋਂ ਤਾਲਿਬਾਨ ਕਾਬਲ ਦੇ ਵਿੱਚ ਆਉਂਦੇ ਨੇ, ਇਹ ਉਹ ਮਹੀਨਾ ਸੀ ਸਾਰਾ ਅਗਸਤ ਦਾ, 1 ਮਹੀਨੇ ਲਈ ਭਾਰਤ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕੌਂਸਲ ਦਾ ਪ੍ਰੈਜ਼ੀਡੈਂਟ ਸੀ, ਜਿਹੜਾ ਇੱਕ ਰੇਅਰ ਇਹਨਾਂ ਦੇ ਕੋਲ ਓਪਰਚੁਨਿਟੀ ਸੀ। ਸੋ ਇਸ ਦੇ ਬਜਾਏ ਹੁਣ ਅਗਸਤ ਨੂੰ ਬੀਤਿਆਂ ਵੀ ਸਤੰਬਰ, ਅਕਤੂਬਰ, ਨਵੰਬਰ ਹੋ ਗਏ ਨੇ, ਅੱਜ ਤੱਕ ਇੱਕ ਵੀ ਕੋਈ ਚਾਰਟਰਡ ਫਲਾਈਟ ਇੰਡੀਆ ਦੀ, ਜੇ ਹੁਣ ਤੱਕ ਤੇ ਬਹਾਨਾ ਬਣਾ ਸਕਦੇ ਨੇ ਜੀ ਉਹ ਲੈਂਡ ਰਾਊਟ ਨਹੀਂ ਹੈ। ਹੁਣ ਅੱਜ ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਕਿ ਬਈ ਪਾਕਿਸਤਾਨ ਨੇ ਤਾਂ ਇਹੀ ਨਹੀਂ, ਉਹਨਾਂ ਨੇ ਕਿ ਵੀ ਉਹਨਾਂ ਨੇ ਆਮ ਲੋਕਾਂ ਨੂੰ ਆ ਲੈਣ ਦਿੱਤਾ, ਉਹਨਾਂ ਤੱਕ ਮਦਦ ਪਹੁੰਚਾਈ, ਲੇਕਿਨ ਪਾਕਿਸਤਾਨ ਨੇ ਹੁਣ ਵੀ ਚੀਨ ਔਰ ਰੂਸ ਦੇ ਨਾਲ ਮਿਲ ਕੇ ਇਹ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਅਫਗਾਨਿਸਤਾਨ ਦੇ ਲੋਕਾਂ ਦੀ ਪਹਿਲਾਂ ਹਿਊਮੈਨਿਟੇਰੀਅਨ ਏਡ ਉਹਨਾਂ ਤੱਕ ਪਹੁੰਚੇ, ਫਿਰ ਉਹਨਾਂ ਦੀ ਮਾਨਤਾ ਹੋਏ, ਰੈਕਗਨੀਸ਼ਨ ਹੋਏ, ਤਾਂ ਕਿ ਅਫਗਾਨਿਸਤਾਨ ਇੱਕ ਪੀਸਫੁਲ ਤਰੀਕੇ ਦੇ ਨਾਲ ਸਰਵਾਈਵ ਕਰ ਸਕੇ। ਪਰ ਇੰਡੀਆ ਕਿਉਂ ਮਦਦ ਕਰੇਗਾ? ਇਹਨਾਂ ਦਾ ਤਾਂ ਜ਼ੋਰ ਲੱਗਾ ਹੋਇਆ ਕਿ ਭਾਈ ਉਹਨਾਂ ਨੇ ਗੜਬੜ ਕਿਵੇਂ ਕਰਵਾਉਣੀ ਹੈ। ਔਰ ਅੱਜ ਜਦੋਂ ਅਸੀਂ ਗੱਲ ਵੀ ਕਰ ਰਹੇ ਹਾਂ, ਕਾਬਲ ਦੇ ਵਿੱਚ ਇੱਕ ਹੋਰ ਧਮਾਕਾ ਜਿਹਦੇ 'ਚ 15 ਦੇ ਕਰੀਬ ਜ਼ਖਮੀ ਹੋਏ ਨੇ, ਔਰ ਇਹ ਖਬਰਾਂ ਬਰਾਬਰ ਆ ਰਹੀਆਂ। ਪਰ ਇਹ ਜਦੋਂ ਇਸ ਲੈਵਲ ਦੇ ਉੱਤੇ ਜਿਹਨੂੰ ਇਹ ਭੁਲੇਖਾ ਹੋਇਆ ਕਿ ਭਾਈ ਇਹ ਸਾਡੇ ਦੋਸਤ ਨੇ, ਉਹਨਾਂ ਦੇ ਨਾਲ ਬਿਟਰੇ ਹੋਇਆ, ਤੇ ਜੋ ਬੀਬੀ ਸ਼ੁਕਰੀਆ ਬਰਕਜ਼ਾਈ ਨੇ ਕਿਹਾ, ਮੈਂ ਸਮਝਦਾ ਵੀ ਇਹ ਅੱਖਾਂ ਖੋਲਣ ਵਾਲਾ ਹੈ ਕਿ ਇਹਨਾਂ ਦੇ ਨਾਲ ਤੁਸੀਂ ਜਿਹੜੇ ਆਪਣੇ ਯਾਰੀ ਪਾਉਣ ਦੀ ਗੱਲ ਕਰਦੇ ਹੋ ਜਾਂ ਇਹਨਾਂ ਦੇ ਭਰੋਸਿਆਂ ਤੇ ਇਤਬਾਰ ਕਰਦੇ ਹੋ, ਉਹ ਐਵੇਂ ਨਹੀਂ ਹੈ। ਉਹ ਜਦੋਂ ਉਹਨੂੰ ਪੁੱਛਿਆ ਅਮਿਤ ਸ਼ਾਹ ਨੂੰ, ਜੀ ਤੁਸੀਂ ਤਾਂ ਮੋਦੀ ਨੇ ਤਾਂ 15-15 ਲੱਖ ਕਿਹਾ ਸੀ ਕਿ ਜੀ ਉਹ ਸਵਿਸ ਬੈਂਕਾਂ 'ਚੋਂ ਹਰ ਇੱਕ ਦੇ ਅਕਾਊਂਟ 'ਚ ਆਏਗਾ, ਕਹਿੰਦਾ ਉਹ ਤਾਂ ਇੱਕ ਜੁਮਲਾ ਥਾ। ਸੋ ਇਹ ਜੁਮਲੇਬਾਜ਼ ਤੋਂ ਵੱਧ ਕੇ ਹੋਰ ਕੁਛ ਨਹੀਂ ਨੇ। ਹਾਂ, ਅੱਗ ਲਾਉਣੀ ਹੈ ਜਾਣਦੇ ਨੇ, ਫਿਰਕੂ ਨਫ਼ਰਤ ਔਰ ਹਰ ਲਿਹਾਜ਼ ਦੇ ਨਾਲ ਜਿਹੜਾ ਘੱਟ ਗਿਣਤੀਆਂ ਨੂੰ ਉਹਨਾਂ ਦਾ ਘਾਣ ਕਰਨਾ ਜਾਂ ਉਹਨਾਂ ਨੂੰ ਆਪਣੇ 'ਚ ਜਜ਼ਬ ਕਰਨਾ। ਪਰ ਇਹਨਾਂ ਤੋਂ ਇਹ ਗੱਲ ਦਾ ਧਿਆਨ ਰਹੇ ਕਿ ਭਾਈ ਇਹ ਉਹੀ ਬੇਈਮਾਨ ਵੀ ਨੇ ਔਰ ਜ਼ਾਲਮ ਵੀ ਨੇ। ਅਲਾਮਾ ਇਕਬਾਲ ਨੇ ਇਵੇਂ ਨਹੀਂ ਸੀ ਕਿਹਾ ਕਿ ਭਾਈ ਇਹ ਦਰਦੇ ਇਨਸਾਨੀ ਸੇ ਇਸ ਬਸਤੀ ਕਾ ਦਿਲ ਬੇਗਾਨਾ ਹੈ। ਹੁਣ ਉਹ ਬੀਬੀ ਤਾਂ ਲੱਭ ਰਹੀ ਹੈ ਵੀ ਲੋਕ ਮਰ ਰਹੇ ਨੇ ਭੁੱਖੇ, ਵੀ ਤੁਸੀਂ ਕਿਉਂ ਨਹੀਂ ਭੇਜ ਸਕਦੇ, ਪਰ ਇਹ ਉਹ ਬਸਤੀ ਦੇ ਮਾਲਕ ਨੇ ਜਿੱਥੇ ਦਰਦੇ ਇਨਸਾਨੀ ਨਾਂ ਦੀ ਕੋਈ ਚੀਜ਼ ਨਹੀਂ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਆ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ।